ਸਲਾਮ ਅਲੈਕਮ। ਕੀ ਹਾਲ ਹੈ ਜੀ ਮੇਰੇ ਭੈਣੋ ਭਰਾ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਨੂੰ ਪਤਾ ਅੱਜ ਕੱਲ੍ਹ ਮੇਰੇ ਵਲੋਗ ਘੱਟ ਆ ਰਹੇ, ਉਹਨਾਂ ਦੀ ਵਜ੍ਹਾ ਵੀ ਤੁਹਾਨੂੰ ਮੈਂ ਦੱਸੀ ਸੀ ਕਿ ਮੈਂ ਪੇਂਟਿੰਗਸ ਸਟਾਰਟ ਕੀਤੀਆਂ ਨੇ। ਕਿਸ ਵਜ੍ਹਾ ਤੋਂ ਸਟਾਰਟ ਕੀਤੀਆਂ ਉਹ ਵਜ੍ਹਾ ਵੀ ਤੁਹਾਨੂੰ ਦੱਸ ਚੁੱਕਿਆ ਕਿ ਬੇਟੀ ਦੀ ਸ਼ਾਦੀ ਕਰੀਬ ਆ ਰਹੀ ਹੈ ਅਤੇ ਨਾਲੇ ਮੇਰੇ ਪੈਸੇ ਬਾਉਂਡ ਪਏ ਸੀ। ਕਾਫੀ ਸਾਰੀਆਂ ਪੇਂਟਿੰਗਾਂ ਨੇ ਜਿਹੜੀਆਂ ਇਨਕੰਪਲੀਟ ਸੀ, ਉਹਨਾਂ ਨੂੰ ਆਹਿਸਤਾ ਆਹਿਸਤਾ ਕਰਕੇ ਹੁਣ ਮੈਂ ਕੰਪਲੀਟ ਕਰ ਰਿਹਾ ਵਾਂ, ਕਿਉਂਕਿ ਮੇਰਾ ਬ੍ਰੇਨ ਸਟ੍ਰੋਕ ਦੀ ਵਜ੍ਹਾ ਤੋਂ ਫਿਰ ਉਹ ਕੋਈ ਸਾਲ ਵਿੱਚ ਗੈਪ ਆ ਗਿਆ ਕਿ ਮੈਂ ਪਹਿਲੇ ਵੀ 2021 ਵਿੱਚ ਗੈਪ ਆਇਆ ਸੀ, ਹੁਣ 2024 ਦੇ ਵਿੱਚ ਜਿਹੜਾ ਹੋਇਆ ਸੀ ਮੈਨੂੰ ਪੂਰਾ ਸਾਲ ਹੋ ਗਿਆ ਅਤੇ ਸਾਲ ਬਾਅਦ ਹੁਣ ਮੈਂ ਕੰਮ ਸਟਾਰਟ ਕੀਤਾ ਦੁਬਾਰਾ ਪੇਂਟਿੰਗਾਂ ਦਾ। ਇਨਸ਼ਾਅੱਲਾ ਹੁਣ ਮੈਂ ਪੇਂਟਿੰਗਾਂ ਬਣਾਉਂਦਾ ਰਹਾਂਗਾ। ਉਮੀਦ ਤਾਂ ਇਹੀ ਹੈ ਜੇ ਹਿੰਮਤ ਤਾਕਤ ਅੱਲਾਹ ਤਾਲਾ ਨੇ ਦਿੱਤੀ ਤੇ। ਇਹ ਦੇਖੋ ਜ਼ਰਾ ਪੇਂਟਿੰਗਾਂ। ਅਤੇ ਅੱਜ ਇੱਕ ਹੋਰ ਨਵੀਂ ਪੇਂਟਿੰਗ ਜਿਹੜੀ ਨਾਯਾਬ ਪੇਂਟਿੰਗ ਹੈ ਉਹ ਵੀ ਅਸੀਂ ਸਟਾਰਟ ਕਰਨੀ ਹੈ, ਜਿਹੜੀ 4 ਸਾਲ ਤੋਂ ਰੁਕੀ ਹੈ ਉਹ ਵੀ ਅੱਜ ਸਟਾਰਟ ਕਰਨੀ ਹੈ। ਉਹਦਾ ਵੀ ਕੰਮ ਸਮਝ ਲਓ ਕੋਈ 20-25% ਹੀ ਹਾਲੇ ਹੋਇਆ ਵੇ, ਜ਼ਿਆਦਾ ਨਹੀਂ ਹੋਇਆ, ਲੇਕਿਨ ਉਹ 4 ਸਾਲ ਤੋਂ ਪੈਂਡਿੰਗ ਪਈ ਹੈ। ਅਤੇ ਬਾਕੀ ਜਿਹੜੀਆਂ ਹੈਗੀਆਂ ਨੇ ਮੇਰੀਆਂ ਕੈਲੀਗ੍ਰਾਫਿਸ ਉਹ ਕਾਫੀ ਹੱਦ ਤੱਕ ਕੰਪਲੀਟ ਹੋ ਗਈਆਂ ਨੇ, ਜਿਹੜੀਆਂ ਮੈਂ ਸਟਾਰਟ ਕੀਤੀਆਂ ਸੀ ਪਿਛਲੇ ਕੋਈ 2 ਹਫ਼ਤੇ ਪਹਿਲੇ, ਕੋਈ 3 ਸਟਾਰਟ 4 ਕੀਤੀਆਂ ਸੀ ਅਤੇ ਉਹ ਸਮਝ ਲਓ ਉਹਨਾਂ ਦਾ ਥੋੜ੍ਹਾ ਹੀ ਕੰਮ ਰਹਿ ਗਿਆ। ਉਹ ਤਕਰੀਬਨ ਕੰਪਲੀਟ ਹੋ ਚੁੱਕੀਆਂ ਨੇ ਕੈਲੀਗ੍ਰਾਫਿਸ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਵਾਂ। ਲਓ ਜੀ, ਇਹ ਵੀ ਤਕਰੀਬਨ ਕੰਪਲੀਟ ਹੋ ਗਈ, ਸਮਝ ਲਓ 10% ਇਹਦਾ ਕੰਮ ਰਹਿ ਗਿਆ ਜੀ। ਇਹ ਜਿਹੜੀ ਕੈਲੀਗ੍ਰਾਫੀ ਹੈ ਤੇ ਬੁੱਕ ਹੋ ਚੁੱਕੀ ਹੈ। ਇੱਕ ਸਿਸਟਰ ਹੈਗੇ ਨੇ, ਉਹਨਾਂ ਨੇ ਬੁੱਕ ਕਰ ਲਈ ਹੈ। ਤੁਹਾਨੂੰ ਮੈਂ ਕਿਹਾ ਸੀ ਜਿਵੇਂ ਮੈਂ ਕੰਮ ਸਟਾਰਟ ਕਰਾਂਗਾ ਤੇ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਬਰਕਤ ਪਾਏਗਾ ਕੰਮ ਦੇ ਵਿੱਚ, ਔਰ ਇਹ ਬਹੁਤ ਜਲਦ ਜਿਹੜਾ ਹੈ ਕੰਪਲੀਟ ਹੋ ਜਾਣੀ। ਇਹ ਕਲਰਸ ਦੀ ਥਿਕਨੈਸ ਹੈਗੀ ਹੈ ਜਨਾਬ, ਇਹਦੇ ਸਟੋਕਸ, ਇਹਦੇ ਤੇ ਹਲੇ ਕੰਮ ਹੋਣਾ, ਇਹਦੀ ਫਿਨਿਸ਼ਿੰਗ ਹੋਣੀ ਬਹੁਤ ਖੂਬਸੂਰਤ। ਇਹਦੇ ਕਿਉਂਕਿ ਪਹਿਲੇ ਆਲਰੇਡੀ ਇੱਕ ਦਫਾ ਮੈਂ ਬਣਾਈ ਸੀ ਤੇ ਹੁਣ ਦੁਬਾਰਾ ਉਹਨਾਂ ਨੇ ਕਿਹਾ ਜੀ ਇਹ ਮੇਰੇ ਲਈ ਬੁੱਕ ਕਰ ਲਓ। ਤੇ ਬਾਕੀ ਵੀ ਇਨਸ਼ਾਅੱਲਾ ਤਾਲਾ ਇਸੇ ਤਰ੍ਹਾਂ ਅੱਲਾਹ ਤਾਲਾ ਵਸੀਲੇ ਬਣਾਏਗਾ। ਜ਼ਾਹਿਰ ਹੈ ਕੋਈ ਵੀ ਕੰਮ ਰਹਿੰਦਾ ਨਹੀਂ ਗਾ। ਇਹ 100% ਕੰਪਲੀਟ ਹੈ। ਤੇ ਇਹਦੇ ਇਲਾਵਾ ਇੱਕ ਹੋਰ ਪੇਂਟਿੰਗ ਵੀ ਹੈਗੀ ਹੈ ਜੀ, ਉਹ ਲੱਭ ਕੇ ਲਿਆਉਂਦੇ ਅਸੀਂ। ਜਿੰਨੀਆਂ ਮੇਰੀਆਂ ਪਿਛਲੇ ਸਾਲ ਦੀਆਂ ਪੈਂਡਿੰਗ ਹੈਗੀਆਂ ਸੀ ਪੇਂਟਿੰਗ, ਯਾਨੀ ਇਨਕੰਪਲੀਟ, ਕੋਈ 50% ਕੰਪਲੀਟ ਸੀ, ਕੋਈ 25%, ਕੋਈ 20%। ਇਹ ਫੜ ਲੈ ਯਾਰ ਕੈਮਰਾ ਜ਼ਰਾ, ਮੈਂ ਪੇਂਟਿੰਗ ਲੱਭਣੀ। ਲਓ ਜੀ, ਕੱਪੜੇ ਸੁੱਕਣੇ ਪੈਣ ਨੇ, ਅੱਜ ਮਸ਼ੀਨ ਲੱਗ ਗਈ ਹੈ। ਹੁਣ ਜਿਹੜੀਆਂ ਗੱਲਾਂ ਸੁਣਨੀਆਂ ਪੈਣੀਆਂ ਨੇ ਨਾ, ਓਏ ਹੋਏ 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 ਹੋਏ। ਹਾਂ, ਮਸ਼ੀਨ ਲੈ ਕੇ ਦੇਵੋ, ਸ਼ੁਕਰ ਕਰੋ ਅੱਲਾ ਦਾ। ਯਾਰ ਹੁਣ ਮੈਂ ਨਾ ਇੱਕ ਪੇਂਟਿੰਗ ਮੇਰੀ ਬੜੀ ਨਾਯਾਬ, ਤੁਹਾਨੂੰ ਪਤਾ ਹੀ ਹੈ ਨਾ, ਉਹ ਜਿਹੜੀ ਪਿਛਲੇ 2019 ਚ ਸਟਾਰਟ ਕੀਤੀ ਸੀ। ਇਹ ਹਾਲੇ ਕਿੰਨੀਆਂ ਪੇਂਟਿੰਗਾਂ ਨੇ, ਪੈਂਡਿੰਗ ਨੇ ਸਾਰੀਆਂ ਜਿਹੜੀਆਂ ਇੱਥੇ। ਉਹ ਪੇਂਟਿੰਗ ਇਹਦਾ ਵੀ ਜ਼ਰਾ ਜਿਹਾ ਕੰਮ ਰਹਿੰਦਾ, ਇਹ ਵੀ ਕੰਪਲੀਟ ਕਰੀਏ ਯਾਰ। ਉਹ ਹੈਗੀ ਏ ਕਿੱਥੇ ਗਈ ਹੈ ਪੇਂਟਿੰਗ ਯਾਰ, ਹੈ ਸਾਰੀਆਂ ਪੇਂਟਿੰਗਾਂ ਨਾ ਅੱਧੀਆਂ ਪਚੱਧੀਆਂ ਕੁਛ ਖ਼ਰਾਬ ਹੋ ਗਈਆਂ ਨੇ। ਪੇਂਟਿੰਗ ਗਈ ਕਿੱਥੇ ਮੇਰੀ ਯਾਰ, ਐਡੀ ਕੀਮਤੀ ਪੇਂਟਿੰਗ ਹੈ ਮੇਰੀ। हेलो गाइस, पेंटिंग किधर है मेरी? वो कौन सी वाली यार, जिंदे विच ਉਹ ਬਣਿਆ 골ਡਨ, ਜਿੰਦੇ ਉੱਤੇ ਗੁੰਬਦ ਜਿਹਾ, ਉਹ ਫਲਸਤੀਨ ਦੀ ਜਿਹੜੀ ਏ, ਉਹ ਵਾਲੀ ਉੱਥੇ ਹੀ ਪਈ ਸੀ। ਉੱਥੇ ਤਾਂ ਕੋਈ ਨਹੀਂ, ਕਿ ਮੈਂ ਲੱਭ ਕੇ ਆ ਗਿਆ ਸਾਰੀ। ਕੋਈ ਨਹੀਂ, ਪਤਾ ਨਹੀਂ, ਮੈਨੂੰ ਨਹੀਂ ਪਤਾ। ਉਹ ਤੈਨੂੰ ਪਤਾ ਕਿੱਡੀ ਕੀਮਤੀ ਲੱਖਾਂ ਦੀ ਮੇਰੀ ਪੇਂਟਿੰਗ ਹੈ। ਥੋੜਾ ਜਿਹਾ ਹੋਰ ਵਧਾ ਲਓ, 1 ਕਰੋੜ। ਯਾਰ ਮਜ਼ਾਕ ਸਮਝਦੀ ਪਈ ਹੈਗੀ ਏ, ਕਿਉਂ ਵੀ ਨਹੀਂ, ਅਰਬ ਦੀ ਲੱਖਾਂ ਦੀ ਪੇਂਟਿੰਗ ਹੈ ਉਹ ਮੇਰੀ। ਉਹ 2019 ਤੋਂ ਪੈਂਡਿੰਗ ਪਈ ਉਹ ਪੇਂਟਿੰਗ ਮੇਰੀ। ਫਿਰ ਤਾਂ ਕਹੋ ਲੱਖਾਂ ਦੀ। ਉਹ ਜਿੰਦੇ ਉੱਤੇ ਇੰਜ ਹੱਥ ਜੇ ਬਣੇ ਨੇ। ਆਹੋ ਪਤਾ ਹੈ, ਬਣੇ ਨੇ ਇੰਜ ਹੀ, ਤੁਹਾਡੇ ਵਰਗੇ ਹੱਥ ਨੇ। ਚਲੋ ਬਣੇ ਨੇ। ਉਹ ਕਿੱਥੇ ਹੈਗੀ, ਮੈਨੂੰ ਲੱਭ ਕੇ ਦੇ। ਮੈਨੂੰ ਨਹੀਂ ਪਤਾ, ਉੱਥੇ ਪਈ ਸੀ, ਮੈਂ ਉੱਥੇ ਰੱਖੀ। ਵੇਖੋ ਤੁਹਾਨੂੰ, ਨਹੀਂ ਤੇ ਚੂਹੇ ਚੋਰੀ ਕਰਕੇ ਲੈ ਗਏ। ਗਾਇਜ਼ ਮਾਈ ਪੇਂਟਿੰਗ ਇਜ਼ ਮਿਸਿੰਗ। ਚੋਰੀ ਕਰਕੇ ਲੈ ਗਏ। ਕੌਣ ਚੂਹੇ? ਪੇਂਟਿੰਗ ਉਹਨਾਂ ਨੇ ਕੀ ਕਰਨੀ ਪੇਂਟਿੰਗ? ਉਹ ਟੁੱਕ ਸਕਦੇ ਨੇ, ਲਿਜਾ ਤਾਂ ਨਹੀਂ ਸਕਦੇ ਹੈਗੇ। ਮੇਰੀ ਲੱਖਾਂ ਦੀ ਪੇਂਟਿੰਗ ਹੈ, ਮੈਂ ਲੱਖਾਂ ਦੀ ਵੇਚਣੀ ਹੈ। ਉਹ ਪੇਂਟਿੰਗ ਮੈਂ 10 ਲੱਖ ਦੀ ਵੇਚਣੀ ਹੈ।
10 ਲੱਖ ਦੀ ਮੈਂ ਪੇਂਟਿੰਗ ਇੱਕ ਦਫਾ ਫਿਰ ਕਹਿਣਾ 10 ਲੱਖ ਪਤਾ ਕਿੰਨੇ ਹੁੰਦੇ ਨੇ? ਹਾਂ 10 ਰੁਪਏ ਨਹੀਂ ਨੇ ना 10,000 है। ਇਹ ਬਦਤਮੀਜ਼ ਹੈਗੀ ਬਹੁਤ। औकात से बढ़कर बात नहीं करनी चाहिए, ये गूगल आप ही कहती है। मैं ਉਹ पेंट मेरी मर्जी यार मेरा आइडिया है ना, हैं? मेरा आइडिया है ना, हाँ तो मेरी मर्जी के पैसे मैं अब आर्टिस्ट हाँ, मैं जो मर्जी मांगा मंगन में तो दुनिया बहुत कुछ मांगती है। तो दुनिया देगी, क्यों नहीं देगी दुनिया सानी से देना उन्होंने। यार कोई ना कोई तो अल्लाह का बंदा देगा ही ना आप ही हस पेंदे होने, इस तो बाद की गल हो यार। ਇਹ ਬਕਵਾਸ ਇਹ ਕਿਲ ਵੱਜ ਜਾਣੇ ਨੇ। सकदी। यार मैं नहीं है, ਇਹ ਸਾਰਾ ਗੰਦ ਕਿੱਥੋਂ ਕੱਢਿਆ ਹੈ ਯਾਰ। ये खजाना है जमा होया हथ साथ ਚਲੋ ਇਹ ਸਰਦੀਆਂ 'ਚ ਬਾਲ ਲੈਣ। ਜਦੋਂ ਸਾਡਾ ਨਹੀਂ। ਅੱਛਾ ਹਾਂ ਇਹ ਕਿਤੇ ਸਾਡਾ ਤੁਹਾਡਾ ਜਿਹੜਾ ਹੈਗਾ ਨਾ, ਤੇ ਇੱਥੇ ਹੀ ਆ ਕੇ ਤੇ ਸਿੱਖਿਆ ਇਹ ਕੰਮ, ਬੰਨਾ ਸਾਨੂੰ ਤੇ ਪਤਾ ਹੀ ਨਹੀਂ ਸੀ। ਤੂੰ ਤੇ ਮੈਂ ਕਹਿੰਦਾ ਕਿ ਆਈ ਹੈ ਕਿਤੇ ਸ਼ਿਦਾਤ ਖੁੱਲੇ ਅਸਮਾਨ ਥੱਲੇ ਖੜੇ ਹੋ, ਝੂਠ ਨਾ ਬੋਲਣਾ, ਸਹੀ ਗੱਲ ਕਰਨਾ। ਖੁੱਲੇ ਅਸਮਾਨ ਥੱਲੇ। हाँ क्योंकि बिल्कुल खुले आसमान से नूर आ रहा है आसमान तो झूठ नहीं बोलना। ते नूर। झूठ ना बोलना। मैं सारी चित्र चलाकियां इत्थे ही सीखी ਮੇਰੇ ਕੋ ਸਿੱਖੀਆਂ ਨੇ, ने। ਤੂੰ ਮੇਰੇ ਕੋ ਸਿੱਖੀਆਂ। ससुराल एक इंस्टीट्यूट कि मैं सारा कुछ इत्थे ही आ गया। ਹਾਂ ਮੇਰੇ ਕੋਲੋਂ ਸਿੱਖਿਆ ਮੈਂ ਤਾਂ ਕਹਿ। ਇਹ ਕਹਿ ਵੀ ਕੈਨਵਸ ਮੇਰਾ ਫਟਿਆ ਪਿਆ। ਇਹ ਵੇਖੋ ਕਿੱਡਾ ਵੱਡਾ ਕੈਨਵਸ ਹੈ, ਇਹ ਹਨੇਰੀ ਨਾ ਫਟਿਆ ਸੀ। ਇਹ ਦੇਖੋ ਇਹ ਪਿਛਲੇ ਸਾਲ ਦਾ ਕੈਨਵਸ ਫਟਿਆ ਪਿਆ ਜੀ, ਹਨੇਰੀ ਨਾਲ। ਮੇਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਪੇਂਟਿੰਗਾਂ, ਹਨੇਰੀ ਆਈ ਸੀ ਤੇ ਇਹ ਜਾਲੀ ਦੇ ਵਿੱਚੋਂ ਹਵਾ ਅੰਦਰ ਚਲੀ ਜਾਂਦੀ। ਸਾਰੀਆਂ ਪੇਂਟਿੰਗਾਂ ਪਹਿਲੇ ਇੱਥੇ ਪਈਆਂ ਹੁੰਦੀਆਂ ਸੀ, ਇਸ ਲਈ ਮੈਂ ਚੁੱਕ ਕੇ ਹੁਣ ਇੱਧਰ ਰੱਖ ਦਿੱਤੀਆਂ। ਲੋ ਜੀ ਇਹ ਹੈ ਜੀ ਮਿੱਠੂ ਔਰ ਮਿੱਠੀਆਂ। ਯਾਰ ਇਹਦੀ ਵੱਡੀ ਅਸੀਂ ਤੋਤੀ ਲਿਆਣੀ ਰਾ ਯਾਰ, ਉਹ ਲੱਭਦੀ ਨਹੀਂ ਪਈ। ਮੈਂ ਕਿੰਨੇ ਕੋਸ਼ਿਸ਼ ਕਰਨ ਡਿਆ ਯਾਰ। ਪੇਂਟਿੰਗ ਥੱਲੇ ਥੱਲੇ ਵੀ ਨਹੀਂ ਹੈਗੀ। ਇਹਦੇ ਪਿੱਛੇ पेंटिंग मैंने लब के दे दस्ती ब्रीच गई है, 5 ब्रीच मिनट गई है। 5 मिनट है गए अंदर जो सब मैं दस रिक्वेस्ट कर पेंटिंग लब के दे जे पैसे खाने ही ते पेंटिंग लब के दे। मैं खाने मैं दे की खर्चा फड़ के रोनी पई है। हाँ हूँ लगा ना पता है कि महीने का खर्चा इनके 4 लाते सारे। मैं नहीं मैं कोई नहीं मंगे सा मैं जबरदस्ती। पेंटिंग ढूंढ के दो, जल्दी करो। क्या कर रही हो? हैं हैं पेंटिंग ढूंढ के दो मेरी। मैं क्या कर रही हूं? यार पेंटिंग ਲੱਭ ਕੇ ਦੇ, ਮੈਂ ਉਹ ਵੀ ਨਾਲ ਸਟਾਰਟ ਕਰ ਲਾਂ ਤੇ 3-4 ਪੇਂਟਿੰਗਾਂ ਇਕੱਠੀਆਂ ਕੰਪਲੀਟ ਹੋ ਜਾਣਗੀਆਂ। ਹੁਣ ਇੱਕ ਉਹ ਵੀ ਗਿੱਲੀ ਪਈ ਹੈ, ਉਹਦੇ ਤੇ ਕੰਮ ਹੁਣ ਮੈਂ ਨਹੀਂ ਕਰ ਸਕਦਾ। जारी गले सुपर ਉਹ ਦੂਸਰੇ ਤੇ ਉਹਦੇ ਤੇ ਵੀ ਨਹੀਂ ਕਰ ਸਕਦਾ ਕਿਉਂਕਿ ਕਲਰ ਸੁੱਕਣ ਦੇ ਟਾਈਮ ਲੱਗਦਾ ਤੇ ਅਗਲੀ ਡਿਟੇਲ ਉਦੋਂ ਹੁੰਦੀ ਹੈ ਜਦੋਂ ਪਿਛਲੇ ਸਾਰਾ ਕੰਮ ਕੀਤਾ ਸੁੱਕ ਜਾਵੇ। ਤੇ ਹੁਣ ਮੈਂ ਚਾਹਨਾ ਚੌਥੀ ਵੀ ਨਾਲ ਸਟਾਰਟ ਕਰਨਾ ਜਿਹੜੀ 4 ਸਾਲ ਤੋਂ ਪੈਂਡਿੰਗ ਹੈ ਮੇਰੀ ਪੇਂਟਿੰਗ। सही की तो सब तो कीमती और नायाब पेंटिंग है मेरी। 10 ਲੱਖ ਰੁਪਏ ਦੀ पेंटिंग है ਜਿਹੜੀ ਗਵਾਚ ਗਈ। ਯਾਰ ਕਿੱਥੇ ਰੱਖ ਦਿੱਤੀ? ਇੱਥੇ ਤੇ ਥਾਂ ਹੀ ਕੋਈ ਨਹੀਂ। ਇੱਥੇ ਤੇ ਚੂਹੇ ਨਹੀਂ ਆਉਂਦੇ ਹੈਗੇ ਕਿ ਲੁਕਣ ਦੀ ਥਾਂ ਨਹੀਂ ਮਿਲਦੀ। सुल्तान आपका जो ये महल है ना उसकी किसी गुफा में गुम हो गई है। ਯਾਰ ਗੁਫਾ ਇਹੀ ਹੈ ਨਾ, ਹੋਰ ਕੀ ਹੈ ਸਾਹਮਣੇ ਆਵੇ। ये हम ही के तुमान फिनिशिंग वाला है घर। ਇੱਥੇ ਹੀ ਹੋਣੀ ਚਾਹੀਦੀ ਹੈ। ਬੱਤੀਆਂ ਬਾਲੋ। ਇਹ ਲੋ ਕਿੱਥੇ ਗਈ ਗੁਫਾ? ਇੱਥੇ ਇਹ ਜਾਂ ਇੱਥੇ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਹੈ। ਇਹ ਪੇਂਟਿੰਗ ਇਹਨਾਂ 'ਚ ਵੀ ਨਹੀਂ ਹੈਗੀ। ਐਡੀ ਉਹ ਵੱਡੀ ਪੇਂਟਿੰਗ ਉਹ ਕੋਈ ਐ ਤੇ ਨਹੀਂ ਹੈਗਾ ਕਿ ਕੋਈ 2 ਫੁੱਟ ਦੀ ਹੋਰ ਕਿਹੜੀ ਜਗ੍ਹਾ ਹੈਗੀ ਇਸ ਘਰ ਦੇ ਵਿੱਚ। पता नहीं है, देख लो इन्ना दी नुकरा खान। ਚਲੋ ਮੈਂ ਕੀ ਕਹਿ ਰਿਹਾ। गजनी साहब इधर आओ। ਇਹ ਜਿਹੜੀ ਉੱਤੇ ਰੱਖੀ ਜਾਂਦੇ ਉਹ ਪਿੱਛੇ ਡਿੱਗੀ ਜਾਂਦੀ ਹੈ, ਇਹ ਪਿੱਛੇ ਪਈ ਵੇਖੋ। ਓਏ ਤੇਰੀ ਐਸੀ ਉਹ ਭਾਵੇਂ ਪਾਟ ਗਈ ਹੋਏ ਪੇਂਟਿੰਗ। ਹੁਣ ਮੈਂ ਕੀ ਕਰ ਸਕਦੀ ਹਾਂ? ਯਾਰ ਇਹਨੂੰ ਕਿਵੇਂ ਕੱਢਾਂ ਇੱਥੋਂ? ਫ੍ਰਿਜ ਦੇ ਪਿੱਛੋਂ ਆ ਕੇ ਯਾਰ ਇਹ ਮੈਂ ਕਦੋਂ ਰੱਖੀ ਸੀ? ਇਹਨੂੰ ਬਾਹਰ ਕੱਢ ਲਈ ਯਾਰ। ਤੁਹਾਨੂੰ ਦਿਖਾਨਾ ਵਾ ਇੰਨੀ ਕੀਮਤੀ ਮੇਰੀ ਪੇਂਟਿੰਗ ਪਾਟ ਹੀ ਨਾ ਗਈ ਹੋਏ। ਸਾਸਾ ਮੈਂ ਉੱਤੇ ਚੜ ਹੀ ਗਿਆ, ਉੱਤੇ ਕੱਪੜਾ ਫੜ ਕੇ ਜਰਾ ਉੱਤੋਂ ਸਾਫ਼ ਵੀ ਕਰ ਦੋ। ਤੁਹਾਡੀ ਵਜ੍ਹਾ ਤੋਂ ਮੈਂ ਸਾਫ਼ ਨਹੀਂ ਕਰ ਪਾਉਂਦੀ। ਧਿਆਨ ਨਾਲ ਤੂੰ ਟੁੱਟਾ ਹੋਵੇ। ਓਹ ਐਂ ਸੋ ਜਾਏਗਾ। ਓਏ ਯਾਰ ਸ਼ੁਕਰ ਹੈ ਧਿਆਨ ਨਾਲ। ਬਚ ਗਈ। ਕੀ ਕਰਾਂ ਹੁਣ? ਕੀ ਦੱਸਾਂ ਕੀ ਕਰਾਂ? ਮੈਂ ਦੱਸਿਆ ਹੈ। ਦੂਸਰਾ ਉੱਤੇ ਜਰਾ ਕਪੜਾ ਮਾਰ। ਅੱਲਾ ਮਾਫ ਕਰੇ, ਫ੍ਰਿਜ ਨੂੰ ਵੀ ਸਟੋਰ ਬਣਾਇਆ ਹੋਵੇ तो बस। ਕੀ ਇੱਥੇ ਕੀ ਗੰਦਾ ਹੈ? ਸਾਫ ਸੁਥਰਾ ਹੈਗਾ ਚੰਗਾ ਭਲਾ। एक सेकंड, हेलो एविडेंस के साथ ਕੀ ਹੈ ਵੀ?
ਮਾਰ ਯਾਰ ਬਸ ਇੰਨੀ ਕੁ ਮਿੱਟੀ ਹੈ। ਚੰਗੀ ਤਰ੍ਹਾਂ ਬਸ ਆਪਣੀ ਪਈ ਹੁੰਦੀ ਹੈ। ਇਹ ਨਾ ਉੱਤੇ ਪਲਾਸਟਿਕ ਲੱਗਾ ਹੋਇਆ ਸਾਰਾ, ਜਿਹੜਾ ਇਹਨੂੰ ਕਵਰ ਰੱਖਦਾ ਇਹਦੇ ਉੱਤੇ ਯਾਰ, ਕੋਈ ਨਾ ਉਹ ਕੈਨਵਸ ਰੱਖਨੇ ਆ ਪੀਸ ਪੇ। ਯਾਰ ਆ ਪਿੱਛੋਂ ਡਿੱਗ ਪੈਂਦੀਆਂ ਨੇ, ਪਾਟ ਹੀ ਨਾ ਜਾਣ ਕਿਸੇ ਦਿਨ ਕੋਈ ਡਿੱਗ ਕੇ ਆਇਆ ਤੇ। ਓਏ ਇਹ ਵਾਲੀ ਫੜੋ। ਮੈਨੂੰ ਨਾ ਦੁਖਾਇਆ ਨਾ ਕਰਿਆ ਕਰੋ ਇਹ ਗੱਲਾਂ ਕਰਕੇ ਨਾ, ਮੈਂ ਦੁੱਖ ਜਾਂਦੀ ਮੈਨੂੰ ਮਜ਼ਾ ਆਉਂਦਾ। ਹਾਂ। ਤੇ ਜਦੋਂ ਮੈਨੂੰ ਮਜ਼ੇ ਆਉਂਦੇ ਨਾ ਉਦੋਂ ਤੁਹਾਡੀ ਵਰਗੀਆਂ ਚੀਕਾਂ ਨਿਕਲਦੀਆਂ ਨੇ ਤੁਹਾਡੀਆਂ, ਤੇ ਸਾਰੀਆਂ ਭੈਣਾਂ ਵੀ ਕਹਿੰਦੀਆਂ ਨੇ ਅਦਬੋ ਅਦਾਬ। ਹਾਂ ਤੇ ਮੇਰੀਆਂ ਭੈਣਾਂ ਨੇ। ਹਾਂ ਤੇ ਉਹੀ ਕਹਿੰਦੀਆਂ ਤੇਰੀ ਜੁਰਤ ਕਿਵੇਂ ਭੈਣਾਂ ਹੁੰਦੀ? ਵੀ ਕਹਿੰਦੀਆਂ ਨੇ ਅਦਬੋ ਅਦਾਬ। ਮੇਰੀ ਤੇ ਸਾਈਡ ਤੇ ਕੋਈ ਵੀ ਨਹੀਂ ਦਿੱਤੀ, ਜਿਸ ਸਾਰਾ ਦਿਨ ਜ਼ਲੀਲ ਹੁੰਦੀ ਹੈ। ਇੱਥੇ ਤੇ 4 ਨਨਾਣਾ ਹੋਣ ਤੇ ਮਾਣ ਨਹੀਂ ਉਸ ਔਰਤ ਦੀ ਜ਼ਿੰਦਗੀ। ਤੇਰੀਆਂ ਤੇ ਕੋਈ 2.5-3 ਲੱਖ ਹੈਗੀਆਂ ਨੇ। 2.5 ਲੱਖ ਤਕਰੀਬਨ ਟਿਕਟੋਕ ਤੇ, 2 ਲੱਖ ਦੀਆਂ ਨਨਾਣਾ ਟਿਕਟੋਕ ਤੇ ਨੇ, ਤੇ 1.5 ਲੱਖ 60 ਕੇ 65,000 ਇੰਸਟਾਗ੍ਰਾਮ ਤੇ, ਕੋਈ ਮਸਲਾ ਤੇ ਨਹੀਂ। YouTube ਤੇ ਵੱਖਰੀਆਂ ਨੇ। ਮੈਂ ਵੀ ਚੰਡੀ ਆ, ਕੋਈ ਮਸਲਾ ਨਹੀਂ, ਮੁਕਾਬਲਾ ਪੂਰਾ ਹੀ ਹੋਇਆ। ਇੰਨੀਆਂ ਨਾ ਨਿਭਣੀ। ਲੋ ਜੀ ਇਹ ਦੇਖੋ, ਪੜ ਲਾਂਗੀ। ਇਹ ਯਾਰ ਮੈਂ ਨਾ 2019 ਸਟਾਰਟ ਕੀਤੀ ਸੀ। ਆ ਤੁਹਾਨੂੰ ਪਤਾ ਗੋਲਡਨ ਡੋਮ ਜਿਹੜਾ ਹੈ। ਹਾਂ ਇਹ ਥੋੜਾ ਜਿਹਾ ਸ਼ੇਡ ਨਾਲ ਮਸਜਿਦ ਅਕਸਾ ਦਾ ਦਿੱਤਾ ਹੈ। ਇਹ ਜਿਹੜੇ ਫਲਸਤੀਨੀ ਜਿਨ੍ਹਾਂ ਤੇ ਜ਼ੁਲਮ ਹੁੰਦੇ ਪਏ ਨੇ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਇਹ ਇੰਤਜ਼ਾਰ ਕਰ ਰਹੀ ਕਿਸੇ ਦਾ ਕਿ ਕੋਈ ਸਾਡੀ ਮਦਦ ਲਈ ਆਏ, ਪਰ ਕਿਸੇ ਵੀ ਨਹੀਂ ਜਾਣਾ ਇੱਥੋਂ। ਇਹ ਮੈਂ ਹੱਥ ਹਾਲੇ ਬਣਨੇ ਨੇ, ਹਾਲੇ ਕੰਪਲੀਟ ਹੋਣੇ ਨੇ। ਇਹ ਯਾਰ ਇਹ ਕੀ ਹੋ ਗਿਆ? ਇਹ ਦੇਖ ਲਓ ਉੱਤੇ ਪਤਾ ਨਹੀਂ ਯਾਰ ਕੀ ਆ ਹੁਣ ਡਿੱਗਾ। ਇਹ ਲੋ, ਇਹ ਹੁਣ ਪੇਂਟਿੰਗ ਦਾ ਹੀ ਬੇੜਾ ਗਰਕ ਹੋ ਗਿਆ। ਪਤਾ ਨਹੀਂ ਕੀ ਚੀਜ਼ ਹੈਗੀ। ਅੱਛਾ ਸਕੈਚ ਬਣਿਆ ਹੱਥ ਦੇ। ਇਹ ਹੱਥ ਬਣੇ ਨੇ ਮੁਖਤਲਿਫ ਮੁਲਕਾਂ ਦੇ ਨਾ, ਯਾਨੀ ਇਹ ਮੁਖਤਲਿਫ ਮਮਾਲਿਕ ਨੇ ਜਿਹੜੇ ਇਹਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫਲਸਤੀਨ ਨੂੰ। ਤੁਹਾਨੂੰ ਪਤਾ ਸਾਰੇ ਮੁਲਕ ਸ਼ਾਮਲ। ਇਹ ਨੈਟੋ ਇਹ ਸਮਝ ਲਓ। ਇਹ ਵੇਖੋ, ਇਹ ਹੱਥ ਵਹਾ ਰਹੇ ਨੇ ਕਿ ਦੀਵਾਰ ਫਾੜ ਕੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਲਸਤੀਨ ਦੇ। ਸਮਝ ਆ ਰਹੀ ਪੇਂਟਿੰਗ ਦੀ? ਇਹ ਇੱਕ ਸਬਜੈਕਟ ਹੈਗਾ, ਯਾਨੀ ਇਹ ਦੀਵਾਰ ਵਹਾਇਆ, ਇਹ ਦੋਵਾਂ ਹੱਥਾਂ ਨਾਲ ਇਸ ਤਰ੍ਹਾਂ ਦੀਵਾਰ ਫਾੜ ਕੇ ਫਲਸਤੀਨ ਦੇ ਵਿੱਚ। ਇਹ ਹੁਣ ਉਂਗਲੀ ਦਾ ਇਸ਼ਾਰਾ ਕਰ ਰਿਹਾ ਜੀ ਕਿ ਇਹ ਮੈਂ ਇਸ ਮੁਲਕ ਤੇ ਕਬਜ਼ਾ ਕਰਨਾ। ਇਹ ਜਿਹੜਾ ਮੁਲਕ ਹੈ ਇਹ ਕਹਿ ਰਿਹਾ ਜੀ ਮੈਂ ਕਬਜ਼ਾ ਕਰਨਾ। ਇਹ ਜ਼ਬਰਦਸਤੀ। ਇਹ ਹੱਥਾਂ ਦਾ ਕੀ ਮਤਲਬ ਹੈ? ਇਹ ਮੈਨੂੰ ਤੁਸੀਂ ਦੱਸੋ ਜ਼ਰਾ। ਇਹ ਦੋ ਹੱਥ ਆਪਸ ਦੇ ਵਿੱਚ ਇੰਝ ਜੁੜੇ ਨੇ, ਯਾਨੀ ਕਿ ਮੁਸਲਮਾਨਾਂ ਨੂੰ ਇਕੱਠੇ ਹੋ ਕੇ ਮੁਤਹਿਦ ਹੋ ਕੇ ਇਹਨਾਂ ਤੇ ਹਮਲਾ ਕਰਨਾ ਚਾਹੀਦਾ। ਤੇ ਬੇਸਿਕਲੀ ਇਹ ਦੇਖਿਆ ਜੀ, ਇੱਕ ਜਣਾ ਅੱਗੇ ਹੱਥ ਵਧਾ ਰਿਹਾ, ਦੂਜਾ ਜਣਾ ਪਿੱਛੋਂ ਹੱਥ ਖਿੱਚ ਰਿਹਾ। ਯਾਨੀ ਈਰਾਨ ਜਿਵੇਂ ਹੁਣ ਅੱਗੇ ਹੱਥ ਵੱਧਦੇ ਨੇ ਜਿਹੜੇ, ਉਹਨਾਂ ਨੂੰ ਈਰਾਨ, ਹੂਤੀ ਜਿਹੜੇ ਉੱਥੋਂ ਯਮਨ ਦੇ ਔਰ ਲਿਬਨਾਨ ਦੇ ਲੋਕ, ਉਹ ਇਹ ਹੱਥ ਇਹ ਦੇਖੋ ਨਾ, ਹੱਥ ਪਿੱਛੋਂ ਖਿੱਚ ਰਿਹਾ। ਉਹ ਇੱਕ ਅੱਖ ਅੱਗੇ ਵੱਧ ਰਿਹਾ, ਦੂਜਾ ਹੱਥ ਪਿੱਛੋਂ ਉਹਨੂੰ ਖਿੱਚ ਰਿਹਾ ਵੇ, ਯਾਨੀ ਫਲਸਤੀਨ ਦੇ ਉੱਤੇ ਕਬਜ਼ਾ ਕਰਨ ਤੋਂ ਰੋਕ ਰਿਹਾ ਵੇ। ਤੇ ਇਹ ਜਨਾਬ ਸਮਝ ਜਾਓ ਤੁਸੀਂ ਹੁਣ। ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਕੀ, ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਕੀ। ਇਹਦੀ ਲੱਤ ਠੀਕ ਹੋ ਗਈ? ਹੈ ਲੱਤ ਠੀਕ ਹੋ ਗਈ? ਨਹੀਂ, ਉਹਦੀ ਦਰਦ ਹੁੰਦੀ ਪਈ। ਉਹ ਕਹਿੰਦਾ ਘਰ ਬੈ ਕੇ ਮੇਰੇ ਨਾਲ ਸਰ ਮੇ ਦਰਦ ਸ਼ੁਰੂ ਹੋ ਗਈ। ਤੇ ਉਹ ਡਾਕਟਰ ਨੇ ਇਹਨੂੰ ਰੈਸਟ ਲਈ ਕਿਹਾ ਕਿ ਉਹ ਜੁਆਇੰਟ ਜਿਹੜਾ ਇਹਦਾ ਹਿੱਲਿਆ ਗਿੱਟਾ, ਤੇ ਜਿਹੜੀਆਂ ਰਗੜਾਂ ਲੱਗੀਆਂ ਨੇ, ਨਿੱਕਰ ਲੈਣ ਦੀ ਉਹਨੇ। ਨਹੀਂ, ਉਹੀ ਲੈਣ ਜਾ ਰਿਹਾ। ਅੱਛਾ ਜੀ, ਅਕਬਰ ਸਾਹਿਬ ਦਾ ਤੁਹਾਨੂੰ ਇਹਨੇ ਦੱਸਿਆ ਹੋਏਗਾ ਕਿ ਐਕਸੀਡੈਂਟ ਹੋਇਆ ਸੀ ਔਰ ਉਹਦੀਆਂ ਲੱਤਾਂ ਵੀ ਛਿੱਲੀਆਂ ਗਈਆਂ, ਗਿੱਟੇ ਦੇ ਵਿੱਚ ਵੀ ਥੋੜਾ ਗੈਪ ਆ ਗਿਆ। ਤੇ ਡਾਕਟਰ ਨੇ ਰੈਸਟ ਦੱਸਿਆ ਤੇ ਉਹ ਆਪਣੀ ਹੁਣ ਨਿੱਕਰ ਲੈਣ ਚੱਲਿਆ ਜਨਾਬ। ਲੰਗੜਾਉਂਦਾ ਹੋਇਆ। ਹਾਂ, ਉਹ ਚੱਲਿਆ ਕਿਸੇ ਦੇ ਨਾਲ ਹੀ, ਇਕੱਲਾ ਨਹੀਂ ਜਾ ਰਿਹਾ, ਮੋਟਰਸਾਈਕਲ ਨਹੀਂ ਚਲਾ ਰਿਹਾ। ਤੇ ਕਿਉਂਕਿ ਉਹ ਟਰਾਊਜ਼ਰ ਜਾਂ ਕੋਈ ਵੀ ਸਲਵਾਰ ਪਾਉਂਦਾ ਤਾਂ ਚਿਪਕਦੀ ਹੈ ਨਾਲ। ਉਹ ਜ਼ਖਮ ਜਿਹੜੇ ਹੈਗੇ ਨਾ ਸਾਰੀ ਲੱਤਾਂ ਦੇ ਦੋਨਾਂ ਸਾਈਡਾਂ ਤੇ। ਉਹਦੇ ਚ ਪਾਸੋਂ ਦੇ ਨਾਲ ਚਿਪਕ ਹਾਂ। ਜਾਂਦੀ ਹੈ। ਤੇ ਅੱਲਾ ਮੀਆਂ ਸਭ ਨੂੰ ਆਪਣੇ ਹਿਫਜ਼ੋ-ਅਮਾਨ ਵਿੱਚ ਰੱਖੇ, ਸਾਰੇ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੇਵੇ। ਤੇ ਇਹ ਮੇਰੇ ਲਈ ਪਕਾ ਰਹੀ है जी चने वाला पुलाव। खो तुम दाल बाजार से मंगवा के खाओ। ये अच्छा है भाई। कल मशरूम के थे, आज बाजार से दाल मंगवा के खा लो। तो कुछ नहीं होता, कोई बात नहीं। खाएंगे? चिकन पका लो, नहीं, पका लो चिकन। इतनी मेहनत नहीं होती, मेरे से पैसे ला पका दो। बड़ी बात है। लो जी गाइस, हुण मैनू दिओ इजाजत इस व्लॉग तो। बस इतना सा।
ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ, ਤੁਹਾਡੇ ਰਿਜ਼ਕ ਦੀ ਬਰਕਤ ਦੇਵੇ, ਤੁਹਾਡੇ ਬੱਚਿਆਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਜਿੰਨੇ ਵੀ ਭੈਣਾਂ ਭਰਾ ਮੈਨੂੰ ਵੇਖਦੇ ਹੋ, ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਜਿਹੜੇ ਘਰਾਂ 'ਚ ਕੋਈ ਬਿਮਾਰ ਹੈ, ਅੱਲਾਹ ਪਾਕ ਉਹਨੂੰ ਸਿਹਤ ਤੰਦਰੁਸਤੀ ਦੇਵੇ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ। ਔਰ ਜਿਨ੍ਹਾਂ ਬੱਚੇ ਬੱਚੀਆਂ ਦੇ ਸ਼ਾਦੀਆਂ ਥੋੜ੍ਹੀਆਂ ਲੇਟ ਨੇ, ਅੱਲਾਹ ਪਾਕ ਉਹਨਾਂ ਦੇ ਵੀ ਨਸੀਬ ਅੱਛੇ ਕਰੇ ਔਰ ਉਹਨਾਂ ਦੇ ਲਈ ਇੱਕ ਵਸੀਲਾ ਬਣਾਏ ਕਿ ਜਲਦ ਅਜ਼ ਜਲਦ ਉਹਨਾਂ ਦੀਆਂ ਸ਼ਾਦੀਆਂ ਹੋ ਜਾਣ, ਆਪਣੇ ਘਰਾਂ 'ਚ ਖੁਸ਼ ਰਹਿਣ, ਆਬਾਦ ਰਹਿਣ। ਜਿਹੜੇ ਬੇਔਲਾਦ ਨੇ, ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਬੇਅਬ ਦੇਵੇ। ਜਿਨ੍ਹਾਂ ਕੋਲ ਘਰ ਨਹੀਂ, ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨਿਆਂ 'ਚੋਂ ਘਰ ਦੇਵੇ। ਜਿਹੜੇ ਫਲਸਤੀਨੀ ਨੇ, ਅੱਲਾਹ ਪਾਕ ਉਹਨਾਂ ਦੀ ਮਦਦ ਫਰਮਾਏ। ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਸਪੋਰਟ ਕਰਦੇ ਪਏ ਨੇ, ਉਹਨਾਂ ਦੀ ਵੀ ਅੱਲਾਹ ਪਾਕ ਉਹਨਾਂ ਨੂੰ ਹਿੰਮਤ ਤਾਕਤ ਦੇਵੇ ਔਰ ਸਾਨੂੰ ਵੀ ਅੱਲਾਹ ਮੀਆਂ ਹਦਾਇਤ ਦੇਵੇ। ਅੱਲਾਹੁम्मा सल्लि अला मुहम्मद व आले मुहम्मद, अल्लाहुम्मा सल्लि अला मुहम्मद व आले मुहम्मद, अल्लाहुम्मा सल्लि अला मुहम्मद व आले मुहम्मद। आमीन। ਤੁਹਾਡਾ ਸਾਰਿਆਂ ਦਾ ਫਿਰ ਇੱਕ ਦਫਾ ਸ਼ੁਕਰੀਆ ਜੀ। ਲੰਬਾ ਵੀ ਲੋਗ ਮੇਰਾ ਚੱਲਦਾ ਹੀ ਨਹੀਂ ਪਿਆ, ਮੈਂ ਕੀ ਕਰਾਂ, ਇੱਥੇ ਕੀ ਰੋਣੇ ਆ। ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੁੰਦੀ ਇਨਸ਼ਾਅੱਲਾ। ਦੁਆ ਕਰਨਾ ਕਿ ਮੇਰੀਆਂ ਪੇਂਟਿੰਗਾਂ ਕੰਪਲੀਟ ਹੋ ਜਾਣ, ਅੱਛੀ ਕੀਮਤ ਤੇ ਸੇਲ ਹੋ ਜਾਣ, ਤਾਂ ਕਿ ਜਿਹੜਾ ਮੇਰਾ ਮਕਸਦ ਹੈਗਾ ਉਹ ਮੇਰਾ ਪੂਰਾ ਹੋ ਜਾਵੇ। ਅੱਲਾਹ ਤਾਲਾ ਸਾਰਿਆਂ ਦੀ ਇਸੇ ਤਰ੍ਹਾਂ ਮਦਦ ਫਰਮਾਏ, ਵਸੀਲੇ ਬਣਾਏ, ਰਿਜ਼ਕ ਹਲਾਲ ਕਮਾਉਣ ਦੀ ਤੌਫੀਕ ਅਤਾ ਫਰਮਾਏ ਸਾਰਿਆਂ ਨੂੰ।